ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਤਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਖਬਰ ਤੇ ਨਜ਼ਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਮਿੰਟੂ ਗੁਰੂਸਰੀ ਜੀ ਆਪਣੇ ਨਾਲ ਜੁੜ ਚੁੱਕੇ ਨੇ। ਜੀ ਆਇਆਂ ਨੂੰ ਮਿੰਟੂ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਅੱਜ 27 ਜੁਲਾਈ ਦਿਨ ਹੈਗਾ ਜੀ ਮੰਗਲਵਾਰ, ਤੇ ਆਪਾਂ ਭਾਰਤ ਅਤੇ ਪੰਜਾਬ ਦੀਆਂ ਅਹਿਮ ਖਬਰਾਂ ਦੇ ਉੱਤੇ ਜਿਹੜੀ ਆ ਉਹ ਨਜ਼ਰ ਮਾਰਾਂਗੇ। ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500 4082722500। ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਬਲਜਿੰਦਰ ਸਿਗਨੇਚਰ ਵੁੱਡਲੈਂਡ, ਜੀ ਐਂਡ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮੰਡੇਰਾ 'ਚ ਲੋਕੇਸ਼ਨ ਨੇ। ਕਾਲ ਨੰਬਰ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਜਿਹੜਾ ਕਿ ਤੁਹਾਨੂੰ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਟਰੱਕ ਸਿੱਖਣ ਦੇ ਲਈ ਕਾਲ 559 3744 4541। ਜ਼ੈਂਡਰ ਮੌਰਗੇਜ ਅਤੇ ਰੀਅਲ ਐਸਟੇਟ ਵਾਲੇ, ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 559 905255 ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੇਨਾ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ 415 909 0503। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਮੇਰੇ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਅਸਾਮ ਮਿਜ਼ੋਰਮ ਸਰਹੱਦੀ ਹਿੰਸਾ ਵਿੱਚ ਅਸਾਮ ਪੁਲਿਸ ਦੇ 6 ਜਵਾਨ ਹਲਾਕ। ਹਾਂਜੀ, ਦੇਖੋ ਇਹ ਬਹੁਤ ਵੱਡੀ ਖਬਰ ਆ। ਵੈਸੇ ਤੇ ਮੀਡੀਆ ਵੀ ਇਹਨਾਂ ਚੀਜ਼ਾਂ ਤੇ ਜ਼ਿਆਦਾ ਨਹੀਂ ਹੁਣ ਇੰਡੀਆ ਦਾ ਬੋਲਦਾ ਪਿਆ, ਪਰ ਦੂਜੀ ਗੱਲ ਇਹ ਆ ਕਿ ਲੋਕ ਪੁੱਛਦੇ ਆ ਕਿ ਚਨਾਕੀਆ ਹੋਰੀ ਕਿੱਥੇ ਆ ਭਾਈ ਹੁਣ। ਬਹੁਤ ਵੱਡੀ ਘਟਨਾ ਵਾਪਰੀ ਹੈ ਨਾ। ਦੇਖੋ ਗੱਲ ਕੀ ਆ ਕਿ ਅਸਮ ਤੇ ਮਿਜ਼ੋਰਮ ਦੀ ਵੈਸੇ ਤੇ ਜੇ ਤੁਸੀਂ ਦੇਖੋਗੇ ਬੜੀ ਪੁਰਾਣੀ ਆ ਲਾਗਡਾਟ ਇਹਨਾਂ ਦੀ। ਲਾਗਡਾਟ ਕੀ ਆ ਕਿ ਜਿਵੇਂ ਆਪਣਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਹਰਿਆਣੇ ਨਾਲੋਂ ਜੇ ਆਪਾਂ ਦੇਖੀਏ ਕੁਛ ਮਾਮਲਿਆਂ ਦੇ ਵਿੱਚ ਡਿਸਪਿਊਟ ਹੈਗਾ, ਪਾਣੀ ਹੈ ਜਾਂ ਪੰਜਾਬੀ ਬੋਲਦੇ ਇਲਾਕੇ ਆ, ਇਸ ਤਰ੍ਹਾਂ ਦੀ ਉਹਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਇੱਕ ਤਕਰਾਰ ਹੈ। ਉਹ ਹੈ ਮਤਲਬ ਕਿ ਜ਼ਮੀਨ ਨੂੰ ਲੈ ਕੇ ਉਹਨਾਂ ਦਾ ਕਲੇਮ ਆ ਮਿਜ਼ੋਰਮ ਵਾਲਿਆਂ ਦਾ ਕਿ ਸਾਡਾ ਬਹੁਤ ਸਾਰਾ ਇਲਾਕਾ ਜਿਹੜਾ ਉਹ ਇੱਧਰ ਅਸਮ ਵਾਲੀ ਸਾਈਡ ਹੈਗਾ। ਦਰਅਸਲ ਗੱਲ ਕੀ ਹੈ ਕਿ ਵੈਸੇ ਤਾਂ 1972 'ਚ ਕੇਂਦਰ ਸ਼ਾਸਤ ਪ੍ਰਦੇਸ਼ ਬਣਿਆ, ਫਿਰ 87 'ਚ ਇੱਕ ਸਟੇਟ ਦਾ ਦਰਜਾ ਹਾਸਲ ਕੀਤਾ। ਪਰ ਉਸ ਤੋਂ ਪਹਿਲਾਂ ਜੇ ਤੁਸੀਂ ਦੇਖੋਗੇ ਤਾਂ 1933 'ਚ ਇੱਕ ਅਧਿਸੂਚਨਾ ਦੇ ਜ਼ਰੀਏ ਇਹ ਜਿਹੜਾ ਇਲਾਕਾ ਲੋਸ਼ਾਈ ਹਿਲ ਸੀਗਾ, ਇਹਦਾ ਮਤਲਬ ਕਿ ਤੇ ਜਾਂ ਮਨੀਪੁਰ ਦਾ ਤੁਸੀਂ ਵੇਖੋਗੇ ਤਾਂ ਹੱਦਬੰਦੀ ਵਾਲਾ ਕੰਮ ਕੀਤਾ ਗਿਆ ਸੀਗਾ। ਤਾਂ ਮਿਜ਼ੋਰਮ ਦਾ ਕਹਿਣਾ ਇਹ ਆ ਕਿ ਇੱਕ ਜਿਹੜੀ ਉਸ ਤੋਂ ਪਹਿਲਾਂ ਹੋਈ ਆ ਅਧਿਸੂਚਨਾ ਜਾਰੀ ਹੋਈ ਆ, ਹੱਦਬੰਦੀ ਹੋਈ ਸੀ 1875 'ਚ ਸ਼ਾਇਦ, ਕਿ ਉਹ ਸਹੀ ਆ, ਉਹਦੇ ਆਧਾਰ 'ਤੇ ਹੋਣਾ ਚਾਹੀਦਾ। ਪਰ ਜਿਹੜੀ 1933 ਵਾਲੀ ਆ ਅੰਗਰੇਜ਼ਾਂ ਦੀ, ਤੇ ਉਹਦੇ 'ਤੇ ਇਤਰਾਜ਼ ਇਹ ਆ ਕਿ ਸਾਡਾ ਉਹ ਕਹਿੰਦੇ ਆ ਕਿ ਉਹਦੇ 'ਚ ਕੋਈ ਪੱਖ ਨਹੀਂ ਸੁਣਿਆ ਗਿਆ, ਅਤੇ ਉਹਦੇ ਨਾਲ ਇਹ ਹੋਇਆ ਕਿ ਬਹੁਤ ਸਾਰਾ ਉਹ ਕਹਿੰਦੇ ਕਿ ਸਾਡਾ ਇਲਾਕਾ ਜਿਹੜਾ ਕਲੇਮ ਕਰਦੇ ਨੇ ਕਿ ਉਹ ਉੱਧਰ ਰਹਿ ਗਿਆ ਅਸਮ ਵਾਲੀ ਸਾਈਡ। ਤਾਂ ਖੈਰ ਇਹ ਵਿਵਾਦ ਦਾ ਪਿਛੋਕੜ ਹੈ। ਤਾਂ ਹੁਣ ਤਾਜ਼ਾ ਜਿਹੜੀ ਘਟਨਾ ਵਾਪਰੀ ਆ ਉਹ ਦੱਸਦੇ ਆ ਕਿ ਇੱਕ ਜੋੜਾ ਮੁੜ ਰਿਹਾ ਸੀਗਾ ਆਪਣੀ ਸਟੇਟ ਨੂੰ, ਮਤਲਬ ਕਿ ਅਸਮ ਵੱਲੋਂ, ਤਾਂ ਉੱਥੇ ਹੱਦ 'ਤੇ ਉਹਨਾਂ ਦੀ ਗੱਡੀ ਜਿਹੜੀ ਆ ਉਹ ਭੰਨੀ ਤੋੜੀ ਗਈ ਆ। ਉਸ ਤੋਂ ਬਾਅਦ ਫਿਰ ਇਹ ਮਸਲਾ ਜਿਹੜਾ ਉਹ ਇੱਥੋਂ ਤੱਕ ਚਲੇ ਗਿਆ ਕਿ ਬਹੁਤ ਜ਼ਿਆਦਾ ਅੱਗਜ਼ਨੀ ਹੋਈ ਆ, ਫਾਇਰਿੰਗ ਹੋਈ ਆ, ਜਿਹਦੇ 'ਚ 6 ਪੁਲਿਸ ਕਰਮਚਾਰੀਆਂ ਦੇ ਮਾਰੇ ਜਾਣ ਦੀ ਖਬਰ ਆ। ਖੈਰ ਅਸਮ ਦਾ ਆਪਣਾ ਪੱਖ ਹੋਏਗਾ, ਉਹਨਾਂ ਦਾ ਆਪਣਾ ਪੱਖ ਆ, ਪਰੰਤੂ ਬਹੁਤ ਵੱਡੀ ਝੜਪ ਕਹੀ ਜਾ ਸਕਦੀ ਆ ਕਿਉਂਕਿ ਇਹਦੇ 'ਚ 50 ਦੇ ਕਰੀਬ ਜਿਹੜੇ ਆ ਉਹ ਜ਼ਖਮੀ ਵੀ ਦੱਸੇ ਗਏ। ਤਾਂ ਇਹ ਕੁੱਲ 509 ਵਰਗ ਮੀਲ ਦਾ ਮਾਮਲਾ ਹੈ। ਮਤਲਬ ਕਿ 164 ਕਿਲੋਮੀਟਰ ਲੰਬੀ ਇਹਨਾਂ ਦੀ ਆਪਸ ਦੇ ਵਿੱਚ ਇੱਕ ਹੱਦ ਆ, ਅਤੇ ਉਹ ਕਹਿੰਦੇ ਆ ਕਿ 509 ਵਰਗ ਮੀਲ ਦਾ ਇਲਾਕਾ ਐਸਾ ਹੈ ਜਿਹਦੇ 'ਤੇ ਅਸਮ ਨੇ ਕਬਜ਼ਾ ਕੀਤਾ। ਜਿਵੇਂ ਆਪਾਂ ਫਿਰ ਪੰਜਾਬ ਅਤੇ ਹਰਿਆਣੇ ਦੀ ਮਿਸਾਲ ਲੈ ਲਈਏ, ਕਈ ਵਾਰ ਆਪਾਂ ਦੇਖਿਆ ਇਤਿਹਾਸ ਦੇ ਵਿੱਚ ਕਿ ਇੱਕ ਬਹੁਤ ਜਜ਼ਬਾਤੀ ਮੁੱਦਾ ਹੋਇਆ ਕਰਦਾ ਸੀ। ਹੁਣ ਤਾਂ ਖੈਰ ਉਹ ਕਾਫੀ ਸਮੇਂ ਤੋਂ ਖੜਾ ਇਹਨਾਂ ਨੇ ਛੱਡ ਦਿੱਤਾ ਹੈ, ਜਿਹੜੇ ਚੁੱਕਦੇ ਰਹੇ ਆ ਪੁਰਾਣੇ ਸਮੇਂ 'ਚ, ਕਿ ਪੰਜਾਬੀ ਬੋਲਦੇ ਇਲਾਕੇ ਜਿਹੜੇ ਆ ਉਹ ਪੰਜਾਬ ਨੂੰ ਵਾਪਸ ਕੀਤੇ ਜਾਣ। ਇਹ ਬੜਾ ਮੁੱਦਾ ਰਿਹਾ। ਤਾਂ ਕਹਿਣ ਦਾ ਭਾਵ ਇਹ ਆ ਕਿ
ਇਸ ਤਰ੍ਹਾਂ ਦਾ ਤਾਂ ਨਹੀਂ ਕਹਿ ਸਕਦੇ ਕਿ ਸਿਮਲਰ ਹੀ ਆ, ਇੱਕੋ ਜਿਹਾ ਹੀ ਆ, ਪਰੰਤੂ ਹੈ ਰਲਦਾ ਮਿਲਦਾ ਹੀ ਆ। ਉਹ ਕਹਿੰਦੇ ਆ ਕਿ ਉਸ ਵੇਲੇ ਅੰਗਰੇਜ਼ਾਂ ਨੇ ਸਾਡਾ ਪੱਖ ਸੁਣੇ ਬਗੈਰ ਇਹਨੂੰ ਇਸ ਤਰ੍ਹਾਂ ਜਾਰੀ ਕਰ ਦਿੱਤਾ ਦੀ ਸੂਚਨਾ ਨੂੰ ਕਿ ਉਹਨੇ ਸਾਡਾ ਬਹੁਤ ਸਾਰਾ ਇਲਾਕਾ ਜਿਹੜਾ ਖੋਹ ਲਿਆ। ਖੈਰ ਇੱਧਰ ਇੱਕ ਬਹੁਤ ਵੱਡਾ ਅਖਬਾਰ ਦੈਨਿਕ ਭਾਸਕਰ ਚਰਚਾਵਾਂ ਦੇ ਵਿੱਚ ਵੀ ਰਿਹਾ, ਪਿਛਲੇ ਦਿਨੀ ਛਾਪੇ ਛੁਪੇ ਵੀ ਵੱਜੇ ਆ ਤੇ ਛਾਪਿਆਂ ਦਾ ਅਸਰ ਵੀ ਹੋ ਜਾਂਦਾ ਆ ਨਾ। ਤੇ ਉਦਾਂ ਹੀ ਅੱਜ ਉਹਨਾਂ ਨੇ ਇੱਕ ਜਿਹੜੀ ਖਬਰ ਲਾਈ ਆ ਕਿ ਦੇਖੋ ਜੀ ਇਹ ਮੁਸਲਮਾਨਾਂ ਦੀ ਜਿਹੜੀ ਉੱਥੇ ਤਾਦਾਦ ਵੱਧ ਰਹੀ ਹੈ ਨਾ, ਉਹਦੇ ਕਰਕੇ ਆ, ਜਦ ਕਿ ਉੱਥੇ ਮੁਸਲਮਾਨ ਸਿਰਫ ਕਿਉਂਕਿ 10-12 ਲੱਖ ਦੀ ਮੇਰੇ ਖਿਆਲ ਦੇ ਨਾਲ ਵਸੋਂ ਹੋਏਗੀ, ਕੋਈ ਬਹੁਤੀ ਵਸੋਂ ਸੰਘਣੀ ਨਹੀਂ ਹੈਗੀ, ਤਾਂ ਉਹਦੇ 'ਚ 1.35% ਮੁਸਲਮਾਨ ਨੇ, ਬਾਕੀ 85-87% ਤੇ ਮੇਰੇ ਖਿਆਲ ਦੇ ਨਾਲ ਈਸਾਈ ਨੇ। ਤਾਂ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਕਿਸ ਤਰ੍ਹਾਂ ਦਾ ਮਾਮਲਾ ਜਿਹੜਾ ਉਹ ਬਣਾਇਆ ਜਾ ਰਿਹਾ। ਪਰ ਬਹੁਤ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਵੱਡੀ ਘਟਨਾ ਵਾਪਰੀ ਹੈ। ਅਮਿਤ ਸ਼ਾਹ ਵੀ ਇਹਦੇ 'ਚ ਇਨਵੋਲਵ ਹੋਏ ਆ, ਬਾਅਦ ਦੇ ਵਿੱਚ ਇਹਨਾਂ ਨੇ ਵੀ ਸਾਰੀ ਸੂਰਤ ਹਾਲ ਸਮਝੀ ਆ, ਪਰੰਤੂ ਬਹੁਤ ਵੱਡੀ ਘਟਨਾ ਘਟ ਗਈ। ਜੀ ਬਿਲਕੁਲ। ਕਹਿੰਦੇ ਲੰਮੇ ਸਮੇਂ ਤੋਂ ਚੱਲ ਰਹੇ ਮਸਲਿਆਂ ਦਾ ਹੱਲ ਕਰਨ ਦੀ ਮੰਗ ਸਿੱਧੂ ਨੇ ਰੱਖੀ ਕੈਪਟਨ ਸਾਹਮਣੇ। ਹਾਂਜੀ, ਕਿਉਂਕਿ ਕੈਪਟਨ ਨੇ ਆਖਿਆ ਸੀਗਾ ਕਿ ਮੇਰੇ ਘਰ ਦੇ ਦਰਵਾਜ਼ੇ ਸਿੱਧੂ ਵਾਸਤੇ ਬੰਦ ਨੇ, ਤੇ ਅੱਜ ਇਸੇ ਕਰਕੇ ਸ਼ਾਇਦ ਫਿਰ ਸੈਕਟਰੀਏਟ ਦੇ ਵਿੱਚ ਮਿਲੇ ਨੇ। ਹੁਣ ਪਤਾ ਨਹੀਂ ਅਗਲੀ ਵਾਰ ਕਿੱਥੇ ਮਿਲਦੇ ਆ, ਪਰ ਮੇਲ ਗਿਲ ਤੇ ਲੱਗਾ ਰਹੇਗਾ, ਮੁਲਾਕਾਤਾਂ ਤੇ ਹੁਣ ਚੱਲਦੀਆਂ ਰਹਿਣਗੀਆਂ। ਮਾਮਲਾ ਕੀ ਆ ਕਿ ਉਹੀ ਜਿਹੜਾ 18 ਨੁਕਾਤੀ ਪ੍ਰੋਗਰਾਮ ਆ ਕਾਂਗਰਸ ਦਾ, ਤੁਹਾਨੂੰ ਪਤਾ ਹੀ ਹੈ, ਇੱਕ ਤਰ੍ਹਾਂ ਨਾਲ ਹੁਣ ਇਸ ਟਾਈਮ ਇੱਕ ਏਜੰਡਾ ਸੈੱਟ ਕੀਤਾ ਹੋਇਆ ਕਿ ਆਹ ਕੰਮ ਜਿਹੜੇ ਆ ਜਲਦੀ ਤੋਂ ਜਲਦੀ ਨਿਬੇੜ ਲਏ ਜਾਣ। ਤਾਂ ਨਵਜੋਤ ਸਿੰਘ ਸਿੱਧੂ ਦੇ ਹੱਥ ਕਮਾਨ ਆ। ਹੁਣ ਵੇਖੋ ਮਸਲਾ ਕੀ ਆ ਕਿ ਜੇ ਆਪਾਂ ਇਸ ਚੀਜ਼ ਨੂੰ ਦੇਖੀਏ, ਚਲੋ ਮਸਲੇ ਜਾਇਜ਼ ਵੀ ਨੇ, ਮਸਲੇ ਕੋਈ ਗੈਰ ਵਾਜਬ ਨਹੀਂ ਹੈਗੇ। ਮਸਲੇ ਤੇ ਇਹੋ ਆ, ਜਿੱਦਾਂ ਇੱਕ ਨੰਬਰ 'ਚ ਸਿੱਧੂ ਨੇ ਇਹੋ ਗੱਲ ਕਹੀ ਹੈ ਕਿ ਗੁਰੂ ਸਾਹਿਬ ਦੀ ਜਿਹੜੀ ਬੇਅਦਬੀ ਹੋਈ ਹੈ ਉਹਦਾ ਇਨਸਾਫ ਜਿਹੜਾ ਉਹ ਦਿਵਾਇਆ ਜਾਵੇ, ਬਾਈਬਲ ਕਲਾਂ ਦਾ ਇਨਸਾਫ ਦਿਵਾਇਆ ਜਾਵੇ, ਨੰਬਰ 1। ਨੰਬਰ 2 ਸਪੈਸ਼ਲ ਟਾਸਕ ਫੋਰਸ ਵਾਲੀ ਉਹ ਜਿਹੜੀ ਰਿਪੋਰਟ ਆ ਨਸ਼ਾ ਤਸਕਰੀ ਵਾਲੀ, ਕਿ ਉਹ ਲਾਗੂ ਕਰਕੇ ਖੋਲ੍ਹ ਕੇ ਤੇ ਫਿਰ ਜਿਹੜੇ ਗ੍ਰਿਫਤਾਰ ਹੈਗੇ ਬੰਦੇ ਜਿਹੜੇ ਗ੍ਰਿਫਤਾਰ ਤੋਂ ਬਚੇ ਪਏ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ, ਮਿਸਾਲੀ ਸਜ਼ਾ ਦਿੱਤੀ ਜਾਵੇ। ਕਿਸਾਨ ਸੰਘਰਸ਼ ਦੀ ਜਿੱਦਾਂ ਗੱਲ ਕਰਦੇ ਆ ਕਿ ਇਹ ਜਿਹੜੇ ਖੇਤੀ ਕਾਨੂੰਨ ਆ ਇਹਨਾਂ ਨੂੰ ਰੱਦ ਕਰਵਾਉਣ ਵਾਸਤੇ ਮਤਲਬ ਕਿ ਦਲੇਰੀ ਵਾਲੇ ਹੱਲ ਦੀ ਅਜੇ ਲੋੜ ਆ। ਇਸ ਤਰ੍ਹਾਂ ਤੀਸਰਾ ਨੁਕਤਾ ਹੈ ਵੀ ਜਿਵੇਂ ਤੁਸੀਂ SYL ਦਾ ਮੁੱਦਾ ਹੱਲ ਕਰਵਾਇਆ ਸੀਗਾ, ਉਹਦਾ ਜਿੱਦਾਂ ਤੁਸੀਂ ਟੈਂਟਾਂ ਨਿਬੇੜਿਆ ਸੀ ਉੱਦਾਂ ਨਿਬੇੜ ਦਿਓ, ਉਹ ਨਿਬੜਿਆ ਨਹੀਂ, ਉਹ ਤਾਂ ਸਭ ਨੂੰ ਪਤਾ। ਫਿਰ ਕਿਆ ਬਿਜਲੀ ਵਾਲੇ ਜਿਹੜੇ ਸਮਝੌਤੇ ਨੇ ਇਹ ਰੱਦ ਕਰ ਦਿਓ। ਤੇ ਪੰਜਵਾਂ ਹੈਗਾ ਕਿ ਅੱਜ 20 ਤੋਂ ਵੱਧ ਜਥੇਬੰਦੀਆਂ ਉਹ ਕਹਿ ਰਹੇ ਆ, ਜਿਵੇਂ ਅਧਿਆਪਕ, ਡਾਕਟਰ, ਨਰਸਾਂ, ਲਾਈਨਮੈਨ, ਸਫਾਈ ਕਰਮਚਾਰੀ, ਇਹ ਰਾਜ ਭਰ ਦੇ ਵਿੱਚ, ਸੂਬੇ ਭਰ ਦੇ ਵਿੱਚ ਧਰਨੇ ਮੁਜ਼ਾਹਰੇ ਕਰ ਰਹੇ ਆ ਕਿ ਇਹਨਾਂ ਦੀ ਵੀ ਸੁਣੀ ਜਾਵੇ। ਮਤਲਬ ਕਿ 5 ਨੁਕਤੇ ਜਿਹੜੇ ਆ 18 ਚੋਂ ਉਹਨਾਂ ਨੇ ਸੁਣ ਕੇ ਪਹਿਲਾ ਮੈਮੋਰੰਡਮ, ਪਹਿਲਾ ਮੰਗ ਪੱਤਰ ਜਿਹੜਾ ਉਹ ਦੇ ਦਿੱਤਾ ਵਾ। ਜਦ ਕਿ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਕਿ ਜੋ ਨਵੀਂ ਟੀਮ, ਸਿੱਧੂ ਦਾ ਤਾਂ ਜ਼ਿਕਰ ਕੀਤਾ ਨਹੀਂ ਹੈ ਨਾ ਕਿਉਂਕਿ ਮੋਹ ਮੁਹੱਬਤ ਕੁਛ ਜ਼ਿਆਦਾ ਹੀ ਝਲਕਦੀ ਆ, ਤਾਂ ਉਹਨਾਂ ਨੇ ਇਹ ਕਹਿ ਦਿੱਤਾ ਵਾ ਕਿ ਦੇਖੋ ਜਿਹੜੀਆਂ ਇਹ ਮੰਗਾਂ ਲੈ ਕੇ ਆਈ ਸੀ ਨਵੀਂ ਟੀਮ, ਇਹਨਾਂ ਤੇ ਤਾਂ ਪਹਿਲਾਂ ਹੀ ਸਰਕਾਰ ਕੰਮ ਕਰ ਰਹੀ ਹੈ। ਮਤਲਬ ਕਿ ਇੱਥੇ ਚੱਲ ਪਈ ਗੇਮ ਕਿ ਨਵਜੋਤ ਸਿੱਧੂ, ਤੁਸੀਂ ਭਾਸ਼ਣ ਵੀ ਸੁਣਿਆ ਹੋਣਾ ਜਿਸ ਦਿਨ ਇਹਨੇ ਅਹੁਦਾ ਸੰਭਾਲਿਆ ਸੀਗਾ, ਉਸ ਦਿਨ ਜਿਹੜਾ ਭਾਸ਼ਣ ਕਰ ਰਿਹਾ ਸੀਗਾ ਉਹਦੇ ਵਿੱਚ ਫਿਰ ਕੈਪਟਨ ਅਮਰਿੰਦਰ ਸਿੰਘ ਨੂੰ ਸ਼ਰੇਆਮ ਘੇਰਾ ਸੀਗਾ ਕਿ ਆਹ ਚੀਜ਼ਾਂ ਰਹਿੰਦੀਆਂ, ਕਿਉਂਕਿ ਉਸ ਤੋਂ ਪਹਿਲਾਂ ਕੈਪਟਨ ਗਿਣਾ ਕੇ ਗਏ ਸਨ ਕਿ ਅਸੀਂ ਇਹਦੇ 'ਚ ਨੰਬਰ 1 ਆ, ਅਸੀਂ ਇਹਦੇ 'ਚ ਨੰਬਰ 1 ਆ, ਸੂਬਾ ਇਹਦੇ 'ਚ ਅਸੀਂ ਅੱਗੇ ਖੜਿਆ, ਸੂਬਾ ਇਸ ਮਾਮਲੇ 'ਚ ਅੱਗੇ ਖੜਿਆ। ਪਰ ਉਹਨੇ ਗਿਣ ਕੇ ਕਿਹਾ ਕਿ ਨਹੀਂ, ਇਹ ਕੰਮ ਹੋਣ ਵਾਲੇ ਬਕਾਇਆ ਨੇ। ਅੱਜ ਵੀ ਉਹੀ ਚੀਜ਼ ਆ, ਕੈਪਟਨ ਕਹਿ ਰਿਹਾ ਹੈ ਕਿ ਅਸੀਂ ਕੰਮ ਕਰ ਰਹੇ ਹਾਂ, ਸਿੱਧੂ ਕੀ ਕਹਿ ਰਿਹਾ ਕਿ ਕਰਨ ਦੀ ਜ਼ਰੂਰਤ ਹੈ। ਤਾਂ ਜੇ ਤੁਸੀਂ ਹੁਣ ਦੇਖੋਗੇ ਇਸ ਚੀਜ਼ ਨੂੰ ਹੇਠਲੇ ਪੱਧਰ ਤੇ ਆ ਕੇ ਵੇਖੋਗੇ ਤਾਂ ਅਸਲ ਸਾਫ਼ ਨਜ਼ਰ ਆ ਰਹੀ ਆ ਕਿ ਸਿੱਧੂ ਧੜਾ ਤੇ ਕੈਪਟਨ ਧੜਾ, ਜਿਵੇਂ ਆਪਾਂ ਆਪਣੇ ਧੜਿਆਂ 'ਚ ਵੰਡੀ ਕਾਂਗਰਸ ਨੂੰ ਵੇਖਦੇ ਸਾਂ, ਪ੍ਰਤਾਪ ਸਿੰਘ ਬਾਜਵਾ ਜੀ ਇੱਕ ਸਾਈਡ ਜਾਂ ਬੀਬੀ ਪੱਠਲ ਦਾ ਜ਼ਿਕਰ ਆ ਜਾਂਦਾ, ਇਹ ਧੜੇ ਜਿਸ ਤਰ੍ਹਾਂ ਆਪਾਂ ਵੇਖਦੇ ਹੁੰਦੇ ਸੀ। ਤਾਂ ਅੱਜ ਕਾਂਗਰਸ 2 ਟੁਕੜਿਆਂ 'ਚ ਵੰਡੀ ਨਜ਼ਰ ਆ ਰਹੀ ਆ। ਇੱਕ ਪਾਸੇ ਸਿੱਧੂ ਆ, ਦੂਸਰੇ ਪਾਸੇ ਉਹਨਾਂ ਦਾ ਕਪਤਾਨ ਆ।
ਤੇ ਮਤਲਬ ਹੁਣ ਤੁਸੀਂ ਇਹਦੀਆਂ ਥੋੜ੍ਹੀਆਂ ਜਿਹੀਆਂ ਮਿਸਾਲਾਂ ਲੈ ਲਓ। ਅੱਜ ਹੀ ਸੁਨੀਲ ਜਾਖੜ ਦੀ ਚਿੱਠੀ ਬੜੀ ਚਰਚਾ ਦੇ ਵਿੱਚ ਆ। ਸਿੱਧੇ ਤੌਰ ਤੇ ਰਾਣੇ ਸੋਢੀ ਦੇ ਖਿਲਾਫ ਚਿੱਠੀ ਲਿਖੀ ਗਈ ਆ ਕਿ ਰਾਣਾ ਸੋਢੀ ਨੂੰ 2015-16 ਚ ਜਿਹੜਾ ਸ਼ਰਾਬ ਫੈਕਟਰੀ ਦਾ ਲਾਇਸੈਂਸ ਦਿੱਤਾ ਅਕਾਲੀਆਂ ਨੇ, ਉਹ ਕਿਹੜੇ ਬਹੁ ਚ ਦਿੱਤਾ। ਇੱਕ ਬਹੁਤ ਵੱਡੀ ਗੱਲ ਆ। ਦੂਜੀ ਚੀਜ਼ ਜੇ ਤੁਸੀਂ ਵੇਖੋਗੇ ਤਾਂ ਜਿਹੜਾ ਮੁਆਵਜ਼ਾ 2 ਵਾਰੀ ਲਿਆ ਕਥਿਤ ਤੌਰ ਤੇ, ਉਹਦਾ ਜ਼ਿਕਰ ਹੋ ਰਿਹਾ ਹੈ। ਦੂਜੇ ਪਾਸੇ ਫੇਰ ਦੇਖ ਲਓ ਤੁਸੀਂ ਕਿ ਇਹਨਾਂ ਦੇ ਜਿਹੜੇ ਦਰਸ਼ਨ ਸਿੰਘ ਬਰਾੜ ਆ ਵਿਧਾਇਕ MLA, ਉਹਦੇ ਮੁੰਡੇ ਦਾ ਜਿਹੜਾ ਚੱਲਦਾ ਪਿਆ ਕ੍ਰਸ਼ਰ ਮੁਕੇਰੀਆਂ ਵਾਲੀ ਸਾਈਡ, ਅੱਜ ਉਹਨੂੰ ਵੀ ਬੰਦ ਕਰਵਾ ਦਿੱਤਾ ਗਿਆ ਕਿਉਂਕਿ ਉਹ ਨਵਜੋਤ ਸਿੰਘ ਸਿੱਧੂ ਦੇ ਖੀਮੇ ਦਾ। ਫਿਰ ਜੇ ਤੁਸੀਂ ਵੇਖੋਗੇ ਤਾਂ ਜਿਹੜਾ ਜਲਾਲਪੁਰੀਆ, ਇਹ ਇਹਨਾਂ ਦੀ ਗੱਡੀ 'ਚ ਚੜ੍ਹ ਕੇ ਗਿਆ ਸੀ, ਸਿੱਧੂ ਹੋਰਾਂ ਦੀ ਗੱਡੀ 'ਚ, ਪਟਿਆਲੇ ਤੋਂ ਚੰਡੀਗੜ੍ਹ ਤੀਕ, ਉਹਦੇ ਖਿਲਾਫ ਉਹਦੇ ਹੀ ਹਲਕੇ ਦੇ ਵਿੱਚ ਧਰਨੇ ਲੱਗ ਰਹੇ ਨੇ ਤੇ ਲੋਕ ਉਹਦੇ ਤੇ ਤਰ੍ਹਾਂ ਤਰ੍ਹਾਂ ਦੇ ਦੋਸ਼ ਲਾਉਣ ਡਏ ਆ ਕਿ ਕੋਈ ਐਸਾ ਭੈੜਾ ਕੰਮ ਨਹੀਂ ਹੈਗਾ ਬਕਾਇਆ ਬਾਕੀ ਜਿਹੜਾ ਸਾਡਾ ਵਿਧਾਇਕ ਨਾਲ ਕਰਦਾ ਹੋਵੇ। ਤਾਂ ਤੁਸੀਂ ਇਹ ਮਿਸਾਲਾਂ ਜਿਹੜੀਆਂ ਨੇ, ਇਹਨਾਂ ਨੂੰ ਤੁਸੀਂ ਇੱਦਾਂ ਨਹੀਂ ਵੇਖ ਸਕਦੇ ਕਿ ਇਹ ਛੋਟੀਆਂ ਛੋਟੀਆਂ ਲੜਾਈਆਂ ਨੇ। ਇਹ ਸਿੱਧੇ ਤੌਰ ਤੇ ਸੰਕੇਤ ਆ ਕਿ ਇਹਨਾਂ ਦਾ ਜਿਹੜਾ ਕਾਡਰ ਆ ਉਹ ਵੀ ਤਕਰੀਬਨ ਹੁਣ ਥੱਲੇ ਭੇੜ ਕਰਨ ਵਾਸਤੇ ਤਿਆਰ ਆ। ਔਰ ਜਿਵੇਂ ਜਿਵੇਂ ਇਹ ਇਲੈਕਸ਼ਨ ਨੂੰ ਨੇੜ ਨੂੰ ਜਾਂਦੇ ਰਹਿਣਗੇ, ਤਿਵੇਂ ਇਹ ਪਾਟਕ ਜਿਹੜਾ ਹੈ ਉਹ ਜਾਂ ਤਾਂ ਬਿਲਕੁਲ ਮਿਟ ਜਾਏਗਾ ਤੇ ਜਾਂ ਫਿਰ ਇੰਨਾ ਵੱਧ ਜਾਏਗਾ ਕਿ ਮਿਟਿਆ ਜਾਣਾ ਹੀ ਨਹੀਂ। ਜੀ ਜੀ, ਇਹ ਵੀ ਜਿਹੜਾ ਕਾਂਗਰਸ ਦਾ ਇੰਟਰਨਲ ਜਿਹੜਾ ਇਹ ਯੁੱਧ ਜਿਹਾ ਹੈ ਇਹ ਚੱਲੀ ਜਾਂਦਾ ਆ। ਤੇ ਕਹਿੰਦੇ ਵੀ ਉੱਦਾਂ ਇਹਨਾਂ ਦਾ ਕਲੇਸ਼ ਅਜੇ ਨਿਬੜਿਆ ਤਾਂ ਹੈ ਨਹੀਂ ਆ। ਚੋਣਾਂ 'ਚ ਮੁੱਖ ਮੰਤਰੀ ਨੂੰ ਲੈ ਕੇ ਹੁਣ ਹਰੀਸ਼ ਰਾਵਤ ਦਾ ਆ ਗਿਆ ਬਿਆਨ। ਹਾਂਜੀ, ਇਹਨੂੰ ਵੀ ਆਪਾਂ ਥੋੜ੍ਹਾ ਜਿਹਾ ਡੀਕੋਡ ਕਰ ਲੈਂਦੇ ਹਾਂ, ਜਿਹੜਾ ਬਿਆਨ ਇਹਨੂੰ ਥੋੜ੍ਹਾ ਜਿਹਾ ਖੋਲ੍ਹ ਕੇ ਦੇਖ ਲੈਂਦੇ ਹਾਂ। ਇਹ ਇੱਕ ਅੱਜ ਇੰਟਰਵਿਊ ਸੀ ਮੇਰੇ ਖਿਆਲ ਦੇ ਨਾਲ ਜਗਬਾਣੀ 'ਚ, ਅੱਜ ਇਹਨਾਂ ਦੇ ਵੈਬ ਪੋਰਟਲ 'ਤੇ ਪਈ ਸੀਗੀ ਤੇ ਉਸ ਤੋਂ ਬਾਅਦ ਸ਼ਾਇਦ ਕੱਲ੍ਹ ਨੂੰ ਸ਼ਾਇਆ ਵੀ ਕਰ ਦੇਣਗੇ। ਹਰੀਸ਼ ਰਾਵਤ ਦੀ ਇਹ ਜਿਹੜੀ ਸਟੇਟਮੈਂਟ ਆ ਉਹਦੇ 'ਚ 2 ਚੀਜ਼ਾਂ ਨੇ, ਜਿਵੇਂ ਤੁਸੀਂ ਇੱਕ ਜ਼ਿਕਰ ਕੀਤਾ ਪਹਿਲੀ ਦਾ ਕਿ ਹਾਲੇ ਸਭ ਕੁਝ ਠੀਕ ਨਹੀਂ ਆ, ਮਤਲਬ ਕਿ ਉਹ ਵੀ ਮੋਹਰ ਲਾ ਰਹੇ ਆ। ਜਿਹੜੀ ਗੱਲ ਆਪਾਂ ਕਰ ਰਹੇ ਹਾਂ ਉਸੇ ਗੱਲ 'ਤੇ ਰਾਵਤ ਸਾਹਿਬ ਮੋਹਰ ਲਾ ਰਹੇ ਨੇ ਤੇ ਕਹਿ ਰਹੇ ਨੇ ਕਿ ਦੇਖੋ ਜੀ ਮਸਲਾ ਇਹ ਆ ਕਿ ਇਹ ਜੀਵੰਤ ਪਾਰਟੀ ਆ, ਇੱਦਾਂ ਦੀ ਪਾਰਟੀ ਆ ਕਾਂਗਰਸ ਦੇ ਵਿੱਚ, ਕਿਉਂਕਿ ਇੰਟਰਨਲ ਇੱਕ ਤਰ੍ਹਾਂ ਨਾਲ ਕਹਿ ਲਓ ਤੁਸੀਂ ਕਿ ਐਸਾ ਲੋਕਤੰਤਰ ਬਣਾਇਆ ਹੋਇਆ ਡੈਮੋਕ੍ਰੇਟਿਕ ਢਾਂਚਾ ਕਿ ਕੋਈ ਵੀ ਬੋਲ ਸਕਦਾ। ਤਾਂ ਸਵਾਲ ਜਿਹੜੇ ਆ ਉਹ ਹਾਲੇ ਵੀ ਉੱਠ ਰਹੇ ਤੇ ਉੱਠਣਗੇ, ਹਰੀਸ਼ ਰਾਵਤ ਕਹਿ ਰਹੇ ਆ। ਪਰੰਤੂ ਦੂਜੀ ਗੱਲ ਜਿਹੜੀ ਉਹਨਾਂ ਨੇ ਕਹੀ ਆ, ਗੱਲ ਵੱਡੀ ਉਹ ਆ ਇਹਦੇ ਤੋਂ ਵੱਡੀ, ਕਿਉਂਕਿ ਇਹ ਤੇ ਮੰਨਣ ਜਾਂ ਨਾ ਮੰਨਣ, ਵੈਸੇ ਹਰੀਸ਼ ਰਾਵਤ ਮੰਨ ਜਾਂਦਾ ਹੁੰਦਾ ਤੇ ਉਹਨੂੰ ਪਤਾ ਕਿ ਕਲੇਸ਼ ਖਤਮ ਨਹੀਂ ਹੋਇਆ, ਕਲੇਸ਼ ਤੇ ਸਗੋਂ ਉਧਰ ਸਟੇਜ ਤੋਂ ਜ਼ਿਆਦਾ ਵੱਧ ਗਿਆ। ਹੁਣ ਜਿਹੜੀ ਦੂਜੀ ਗੱਲ ਕੀ ਹੈ ਇਸ ਇੰਟਰਵਿਊ ਦੇ ਵਿੱਚ, ਜਾਂ ਕਹਿ ਲਓ ਜਿਹੜੀ ਇਹ ਖਬਰ ਆ ਉਹਦੇ ਵਿੱਚ ਉਹ ਕਹਿੰਦੇ ਆ ਕਿ 2022 ਦਾ ਇਲੈਕਸ਼ਨ ਜਿਹੜਾ ਉਹ ਲੜਿਆ ਜਾਊਗਾ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ, ਪਰੰਤੂ ਜੇ ਜਿੱਤ ਜਾਂਦੀ ਹੈ ਕਾਂਗਰਸ ਤਾਂ ਉਸ ਸੂਰਤ ਦੇ ਵਿੱਚ ਇਹ ਬੀਬੀ ਸੋਨੀਆ ਗਾਂਧੀ ਹੀ ਤੈਅ ਕਰੇਗੀ ਕਿ ਚੀਫ ਮਿਨਿਸਟਰ ਕੌਣ ਹੋਏਗਾ। ਯਾਨੀ ਸਿੱਧੇ ਤੌਰ ਤੇ ਜੇ ਆਪਾਂ ਵੇਖੀਏ ਤਾਂ ਇੱਥੇ ਸਿੱਧੂ ਦੌੜ 'ਚ ਬਣਦਾ ਨਜ਼ਰ ਆ ਰਿਹਾ ਹੈ। ਔਰ ਜਿਵੇਂ ਕਿ ਕਿਆਸ ਰਾਈਆਂ ਨੇ ਕਿ ਸਿੱਧੂ ਨੂੰ ਇਕੱਲਾ ਪ੍ਰਧਾਨ ਹੀ ਨਹੀਂ ਉਹਨਾਂ ਨੇ ਬਣਾਇਆ, ਹੋ ਸਕਦਾ ਭਵਿੱਖ ਦੇ ਵਿੱਚ ਉਹ CM ਦਾ ਬਦਲ ਦੇ ਦੇਣ। ਤਾਂ ਇੱਥੇ ਕਿਤੇ ਨਾ ਕਿਤੇ ਉਹ ਗੁੰਜਾਇਸ਼ ਛੱਡ ਰਹੀ ਆ। ਬਈ ਠੀਕ ਆ, ਕਪਤਾਨੀ ਜਿਹੜੀ ਆ ਉਹ ਸਲਾਮਤ ਰਹੇਗੀ ਅਮਰਿੰਦਰ ਸਿੰਘ ਦੀ, ਪਰੰਤੂ ਜੇ ਉਹ ਜਿੱਤ ਜਾਂਦੇ ਆ, ਇਹ ਵੀ ਨਹੀਂ ਕਿਹਾ ਗਿਆ ਕਿ ਅਗਵਾਈ 'ਚ ਉਹਨਾਂ ਦੀ ਕਿ ਜੇ ਜਿੱਤ ਮਿਲ ਗਈ ਤੇ ਭਾਈ ਫਿਰ ਮੁੱਖ ਮੰਤਰੀ ਵੀ ਉਹ ਬਣਨਗੇ, ਕਿਉਂਕਿ ਉਹਨਾਂ ਦੀ ਲੀਡ ਦੇ ਵਿੱਚ, ਉਹਨਾਂ ਦੀ ਅਗਵਾਈ ਦੇ ਵਿੱਚ ਇਹ ਜਿੱਤ ਮਿਲੇਗੀ। ਉਹ ਕਹਿ ਰਹੇ ਆ ਕਿ ਤੈਅ ਜਿਹੜਾ ਉਹ ਹਾਈ ਕਮਾਨ ਨਹੀਂ ਕਰੇਗੀ। ਤਾਂ ਇਹਦੇ ਤੋਂ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਮਾਮਲਾ ਸਿਰਫ ਪੰਜਾਬ ਤੱਕ ਹੀ ਸੀਮਤ ਨਹੀਂ ਹੈ, ਇੱਥੇ ਹੀ ਦੁਬਿਧਾ ਨਹੀਂ ਹੈ, ਉੱਤੇ ਵੀ ਬਹੁਤ ਖੁਸ਼ ਆ, ਉੱਤੇ ਵੀ ਸਿਆਸਤ ਚੱਲ ਰਹੀ ਹੈ। ਤਾਂ ਬਹਰਹਾਲ ਇਹ ਗੱਲਾਂ ਹੈਗੀਆਂ ਕਿ ਹਰੀਸ਼ ਰਾਵਤ ਇਹਨਾਂ ਮਾਮਲਿਆਂ ਦੇ ਵਿੱਚ ਉਲਝੇ ਪਏ ਆ ਤੇ ਮੈਂ ਤਾਂ ਵੈਸੇ ਉਹਨਾਂ ਨੂੰ ਸਲਾਹ ਦਊਂਗਾ ਕਿ ਤੁਸੀਂ ਇਹਨਾਂ ਦੇ ਝਗੜੇ ਨਿਬੇੜਦਿਆਂ ਕਿਉਂਕਿ ਅਸੀਂ ਤੇ ਵਿਹਲੇ ਆਏ ਆ, ਇਹਨਾਂ ਦੇ ਝਗੜੇ ਨਹੀਂ ਨਿਬੜਦੇ ਹੁੰਦੇ, ਕਿਤੇ ਤੁਸੀਂ ਆਪਣਾ ਪਿੱਛੋਂ ਘਰ ਨਾ ਲੁਟਾ ਦਿਓ, ਕਿਉਂਕਿ ਉੱਤਰਾਖੰਡ 'ਚ ਬਰੋਬਰ ਇਲੈਕਸ਼ਨ ਆ। ਜੇ ਇਹਨਾਂ ਦੀ ਲੜਾਈ ਤਾਂ ਬਸ ਲੱਸੀ ਵਰਗੀ ਆ,
ਉਹ ਤਾਂ ਵਧੀ ਜਾਣੀ ਹੈ ਜਿੰਨਾ ਵੀ ਆਪਾਂ ਕਹਿੰਦੇ ਨੇ ਕਿ ਲੜਾਈ ਤੇ ਲੱਸੀ ਜਿੰਨੀ ਮਰਜ਼ੀ ਵਧਾ ਲਓ, ਇਹਨਾਂ ਦੀ ਵਧੀ ਜਾਣੀ ਹੈ ਲੱਸੀ ਵਾਂਗੂ। ਕਿ ਤੁਸੀਂ ਆਪ ਦਾ ਜਾ ਕੇ ਪਿਛਲਾ ਘਰ ਸਾਂਭੋ, ਜਾ ਕੇ ਉੱਤਰਾਖੰਡ, ਕਿਤੇ ਉੱਥੇ ਵੀ ਤੁਹਾਡੇ ਅਰਮਾਨ ਜਿਹੜੇ ਆ ਐਤਕੀ ਫੇਰ ਅੱਖਾਂ ਦੇ ਅਥਰੂ ਨਹੀਂ ਨਿਕਲ ਜਾਣ। ਜੀ ਜੀ, ਹੁੰਦਾ ਅਕਸਰ ਇੱਦਾਂ ਹੀ ਆਇਆ ਇਹਨਾਂ ਨਾਲ। ਸਾਬਕਾ DIG ਵੱਲੋਂ ਬੇਅਦਬੀ ਮਾਮਲੇ ਵਿੱਚ ਹੁਣ ਅਹਿਮ ਖੁਲਾਸੇ। ਹਾਂਜੀ ਵੇਖੋ, ਇਹ ਜਿਹੜੇ ਸਾਬਕਾ DIG ਆ ਖੱਟੜਾ ਸਾਹਿਬ ਆ, ਇਹਨਾਂ ਨੇ ਮਤਲਬ ਕਿ ਖੁਲਾਸੇ ਕੀਤੇ ਆ। ਇਹ ਖਬਰ ਇੱਕ ਵੈਬ ਪੋਰਟਲ 'ਤੇ ਸੀਗੀ, ਅਤੇ ਇਹਨਾਂ ਨੇ ਜਿਹੜੀ ਗੱਲ ਕਹੀ ਆ ਉੱਥੇ ਇਹੋ ਆ ਕਿ ਅਕਾਲ ਤਖਤ ਸਾਹਿਬ 'ਤੇ ਕਹਿੰਦੇ ਕਿ ਮੈਨੂੰ ਸੱਦਾ ਦਿੱਤਾ ਗਿਆ ਸੀ, 6 ਸਾਲ ਤੋਂ ਸੱਦਾ ਪੱਤਰ ਦੀ ਉਡੀਕ ਦੇ ਵਿੱਚ ਸੀ, ਅਤੇ 30 ਨਵੰਬਰ 2015 ਨੂੰ ਕਹਿੰਦੇ ਆ ਕਿ ਮੈਨੂੰ ਜਾਂਚ ਸੌਂਪੀ ਗਈ ਸੀ। ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਸਾਰੀ ਤਫਤੀਸ਼ ਸਿਰੇ ਲਾਈ ਗਈ। ਅਤੇ ਨਾਲ ਉਹ ਕਹਿੰਦੇ ਨੇ, ਕਿਉਂਕਿ ਮੈਂ ਕੋਟ ਕਰ ਦਿੰਦਾ ਜੋ ਇੰਟਰਵਿਊ ਦਾ ਸਾਰਾਂਸ਼ ਹੈ, ਤੱਤ ਸਾਰਿਆ, ਕਿ 3.5 ਸਾਲ ਬਾਅਦ ਦੋਸ਼ੀਆਂ ਦੀ ਪਛਾਣ ਹੋਈ ਸੀ। ਸਾਰੀਆਂ ਘਟਨਾਵਾਂ ਨੂੰ ਇੱਕੋ ਤਰੀਕੇ ਨਾਲ ਅੰਜਾਮ ਦਿੱਤਾ ਗਿਆ। ਸਵੇਰੇ 4 ਤੋਂ 5 ਵਜੇ ਦੇ ਦਰਮਿਆਨ ਘਟਨਾਵਾਂ ਵਾਪਰੀਆਂ ਸੀ। ਲੋਕਾਂ ਵਿੱਚ ਵਖਰੇਵਾਂ ਵਧਾਉਣ ਦੀ ਕੋਸ਼ਿਸ਼ ਕੀਤੀ ਗਈ ਸੀਗੀ। ਉਹ ਕਹਿੰਦੇ ਕਿ ਮੈਂ ਸਿਰਫ ਤੇ ਸਿਰਫ ਬੇਅਦਬੀ ਦੀ ਗੱਲ ਕਰ ਰਿਹਾ ਹਾਂ। ਬੇਅਦਬੀ ਕੇਸ 'ਚ 28 ਡੇਰਾ ਪ੍ਰੇਮੀ ਗ੍ਰਿਫਤਾਰ ਕੀਤੇ ਗਏ। ਨਾਲ ਉਹਨਾਂ ਨੇ ਦੱਸਿਆ ਕਿ FIR ਨੰਬਰ 63 'ਚ ਡੇਰਾ ਮੁਖੀ ਮੁਲਜ਼ਮ ਵਜੋਂ ਸ਼ਾਮਲ ਕੀਤਾ ਗਿਆ ਸੀ, ਅਤੇ ਸਰੂਪ ਚੋਰੀ ਮਾਮਲੇ 'ਚ ਵੀ ਡੇਰਾ ਮੁਖੀ ਦਾ ਨਾਂ ਬੋਲਦਾ ਨਾ। ਪਰ ਉਹ ਕਹਿੰਦੇ ਆ ਕਿ ਹੁਣ ਜਿਹੜੇ ਚਲਾਨ ਪੇਸ਼ ਕੀਤੇ ਗਏ ਆ, ਇਹਨਾਂ ਦੇ ਵਿੱਚ ਡੇਰਾ ਮੁਖੀ ਮੁਲਜ਼ਮਾਂ ਦੀ ਲਿਸਟ 'ਚੋਂ ਪਾਰ ਹੈ। ਸੋ ਗੱਲ ਇਹ ਆ ਕਿ ਹੁਣ ਚਲੋ ਇਹ ਤੱਤ ਸਾਰੇ ਵੈਸੇ ਤਾਂ ਲੰਮੀ ਚੌੜੀ ਹੈ ਇਹ ਇੰਟਰਵਿਊ। ਹੁਣ ਜੋ ਕਹਿ ਰਹੇ ਨੇ ਉਹਦੇ ਤੋਂ ਪਹਿਲਾਂ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਅਕਾਲ ਤਖਤ ਸਾਹਿਬ 'ਤੇ ਇੱਕ ਇਕੱਤਰਤਾ ਹੁੰਦੀ ਆ। ਸਿੱਖ ਜਗਤ ਦੇ ਬਹੁਤ ਵੱਡੇ ਉੱਥੇ ਨਾਮਚੀਨ ਬੰਦੇ ਜਿਹੜੇ ਪਹੁੰਚਦੇ ਆ ਇਕੱਤਰਤਾ ਦੇ ਵਿੱਚ। ਮੁੱਦਾ ਕੀ ਹੈ ਉੱਥੇ? ਚਰਚਾ ਕਾਹਦੀ ਹੈ? ਬੇਅਦਬੀਆਂ ਦੇ ਮਾਮਲੇ ਦੀ। ਔਰ ਜਥੇਦਾਰ ਸਾਹਿਬ ਵਾਰ-ਵਾਰ ਇਸ ਗੱਲ ਨੂੰ ਦੁਹਰਾਉਂਦੇ ਆ ਕਿ ਭਾਈ ਇਸ ਮਾਮਲੇ ਦੇ ਵਿੱਚ ਰਾਜਨੀਤੀ ਹੋ ਰਹੀ ਆ, ਅਤੇ ਹੁਣ ਡੇਰਾ ਮੁਖੀ ਨੂੰ ਬਚਾਉਣ ਦਾ ਯਤਨ ਕੀਤਾ ਜਾ ਰਿਹਾ ਵਾ। ਪਰੰਤੂ ਦੇਖੋ, ਕੁਝ ਸਵਾਲ ਤੇ ਉੱਠਣਗੇ ਨਾ ਜਦੋਂ ਇਸ ਤਰ੍ਹਾਂ ਕੀਤਾ ਜਾ ਰਿਹਾ। ਇੱਕ ਤੇ ਸਵਾਲ ਇਹੋ ਆ ਕਿ ਇਕੱਤਰਤਾ ਹੋ ਰਹੀ ਹੈ, ਚਿੰਤਨ ਹੋ ਰਹੇ ਆ, ਸਟੇਟਮੈਂਟਾਂ ਹੋ ਰਹੀਆਂ ਜਥੇਦਾਰ ਸਾਹਿਬ ਦੀਆਂ, ਤਾਂ ਕੀ ਕੱਲ੍ਹ ਨੂੰ ਕਿਤੇ ਕੋਈ ਜਥੇਦਾਰ ਸਾਹਿਬ ਇਹ ਆਦੇਸ਼ ਤਾਂ ਨਹੀਂ ਦੇ ਦੇਣਗੇ ਕਿ ਇਸ ਮੁੱਦੇ 'ਤੇ ਹੁਣ ਰਾਜਨੀਤੀ ਜਿਹੜੀ ਹੈ ਅੱਗੇ ਕੋਈ ਨਹੀਂ ਕਰੇਗਾ, ਨਾ ਬਣੇਗਾ? ਚਰਚਾ ਚੱਲ ਰਹੀ ਹੈ। ਨੰਬਰ 2, ਖੱਟੜਾ ਸਾਹਿਬ, ਔਰ ਇਹ ਤੋਂ ਪਹਿਲਾਂ ਤੁਹਾਨੂੰ ਯਾਦ ਹੋਣਾ ਹੈ ਇੱਕ ਹੋਰ ਪੁਲਿਸ ਅਫਸਰ ਜਿਹੜਾ ਇਹੋ ਜਿਹੇ ਮਾਮਲਿਆਂ ਦੇ ਵਿੱਚ ਉਲਝਿਆ ਪਿਆ ਹੈ, ਉਮਰਾ ਨੰਗਲ, ਉਹ ਵੀ ਮੀਡੀਆ ਦੇ ਸਾਹਮਣੇ ਆਇਆ ਸੀ, ਜਦ ਕਿ ਇਹ ਦੋਵੇਂ ਅਫਸਰ ਅਕਸਰ ਮੀਡੀਆ ਤੋਂ ਦੂਰ ਰਹਿਣ ਵਾਲੇ ਆ। ਔਰ ਹੁਣ ਵੀ ਤੁਸੀਂ ਜੇ ਸਟੇਟਮੈਂਟ ਖੱਟੜਾ ਸਾਹਿਬ ਦੇ ਜਿਹੜੇ ਫਰਜ਼ੰਦ ਆ, ਉਹ ਅਕਾਲੀ ਦਲ ਤੋਂ ਮੇਰੇ ਖਿਆਲ ਦੇ ਨਾਲ ਟਿਕਟ ਪ੍ਰਾਪਤ ਨੇ, ਹਾਰ ਗਏ ਸੀ ਸ਼ਾਇਦ ਇਲੈਕਸ਼ਨ ਜ਼ਰੂਰ ਲੜਿਆ ਗਿਆ। ਅਤੇ ਇਹਨਾਂ ਨੇ ਉਸ ਟਾਈਮ ਜਾਂਚ ਪੜਤਾਲ ਸ਼ੁਰੂ ਕੀਤੀ ਸੀ ਜਦੋਂ ਇਹ ਸਭ ਵਰਤਾਰੇ, ਮੰਦਭਾਗੇ ਵਰਤਾਰੇ ਵਾਪਰ ਰਹੇ ਸੀਗੇ। ਤਾਂ ਉਦੋਂ ਕੀ ਹੋਇਆ ਕਿ ਸਭ ਨੂੰ ਪਤਾ ਕਿ ਸਭ ਤੋਂ ਪਹਿਲਾਂ ਜੇ ਆਪਾਂ ਦੇਖੀਏ ਤਾਂ ਸ਼ੱਕ ਦੀ ਸੂਈ ਜਿਹੜੀ ਸੀ ਉਹ ਡੇਰਾ ਪ੍ਰੇਮੀਆਂ 'ਤੇ ਗਈ। ਪਰ ਇਹ ਕਹਿੰਦੇ ਕਿ ਸਾਨੂੰ 3 ਸਾਲਾਂ ਬਾਅਦ, 3.5 ਸਾਲਾਂ ਬਾਅਦ ਪਛਾਣ ਹੋਈ। ਪਹਿਲੀ ਗੱਲ ਤੇ ਇੱਥੇ ਹੀ ਸਵਾਲ ਉੱਠਦਾ ਹੈ, ਕਿਉਂਕਿ ਤੁਸੀਂ ਉੱਥੇ ਚੱਕ ਕੇ ਜਿਹੜੇ ਸਿੱਖਾਂ ਦੇ ਮੁੰਡੇ ਸੀ ਉਹਨਾਂ ਨੂੰ ਕੁੱਟੀ ਗਏ, ਗ੍ਰੰਥੀ ਸਿੰਘਾਂ ਨੂੰ ਕੁੱਟੀ ਗਏ, ਤੁਸੀਂ ਉਹਨਾਂ 'ਚੋਂ ਇੱਕ ਵੀ ਬੰਦਾ ਨਹੀਂ ਫੜਿਆ। ਔਰ ਜਿਹੜਾ ਹੱਟੀ ਵਾਲਾ ਸੀ ਲਾਗੇ, ਬਾਅਦ ਦੇ ਵਿੱਚ ਸਾਰਾ ਕੁਝ ਹੋਇਆ ਵੀ, ਜਿਹਨੂੰ CBI ਨੇ ਬੁਲਾ ਵੀ ਲਿਆ, ਸਾਰਾ ਕੁਝ ਹੋਇਆ। ਉਸ ਬੰਦੇ ਨੂੰ ਇਹਨਾਂ ਦੇ ਆਪਣੇ ਪੁਲਿਸ ਅਫਸਰ ਕਹਿੰਦੇ ਸੀ ਚੱਕ ਲਈਏ ਆਪਾਂ, ਹੱਥਾਂ ਨੂੰ ਥੁੱਕ ਲਾ ਕੇ ਸਾਰਾ ਕੁਝ ਇਹਨੇ ਦੱਸ ਦੇਣਾ। ਉਹ ਪ੍ਰੇਮੀ ਜਿਹੜਾ ਹੱਟੀ ਵਾਲਾ ਸੀ ਬਾਅਦ ਦੇ ਵਿੱਚ ਜਿਹਦਾ ਕਤਲ ਹੋਇਆ, ਅਤੇ ਇੱਥੇ ਇਹ ਜਿਹੜੇ ਪੁਲਿਸ ਅਫਸਰ ਸੀ ਉਹਨਾਂ ਨੇ ਪੇਸ਼ ਹੀ ਨਹੀਂ ਚੱਲਣ ਦਿੱਤੀ ਹੇਠਲਿਆਂ ਨੂੰ। ਸੋ ਇਹ ਚੀਜ਼ਾਂ ਨੇ ਕਿ ਹੁਣ ਬੋਲ ਤਾਂ ਰਹੇ ਨੇ ਉਹ, ਚਲੋ ਉਹਨਾਂ ਦਾ ਹੱਕ ਆ, ਉਹਨਾਂ ਦਾ ਅਧਿਕਾਰ ਆ, ਜਿਸ ਤਰ੍ਹਾਂ ਮਰਜ਼ੀ ਬੋਲਣ। ਪਰ ਇਹ 2 ਚੀਜ਼ਾਂ ਨੇ ਕਿ ਜੇ ਤੁਸੀਂ ਹੁਣ ਬੋਲੋਗੇ ਸਵਾਲ ਤੁਹਾਡੇ 'ਤੇ ਉੱਠਣਗੇ। ਦੂਜੀ ਚੀਜ਼ ਇਹ ਆ ਕਿ ਜਿਹੜੀ ਹੁਣ ਵਾਲੀ ਸਰਕਾਰ ਆ ਸਵਾਲਾਂ ਤੋਂ ਬਰੀ ਉਹ ਵੀ ਨਹੀਂ ਹੋ ਸਕਦੀ, ਕਿਉਂਕਿ ਖੱਟੜਾ ਸਾਹਿਬ ਹੋਰੀ ਜਿਸ ਗੱਲ ਦਾ ਜ਼ਿਕਰ ਕਰ ਰਹੇ ਆ ਉਹਦਾ ਆਪਾਂ ਅੱਗੇ ਵੀ ਜ਼ਿਕਰ ਕਰ ਚੁੱਕੇ ਹਾਂ ਕਿ FIR ਨੰਬਰ ਜਿਹੜੀ 63 ਸੀਗੀ
ਉਹਦੇ ਵਿੱਚ ਇਹਨਾਂ ਨੇ ਮਹਿੰਦਰਪਾਲ ਬਿੱਟੂ ਦੇ ਬਿਆਨ ਤੇ ਕਿ ਕਨਫੈਸ ਕੀਤਾ ਇਹਨੇ ਕਿ ਜੋ ਅਸੀਂ ਪਾਵਨ ਸਰੂਪ ਚੋਰੀ ਕੀਤੇ ਸਨ ਉਹ ਪਿਤਾ ਜੀ ਦੇ ਹੁਕਮ ਅਨੁਸਾਰ ਕੀਤੇ ਸਨ, ਮਤਲਬ ਕਿ ਉਹਦੇ ਹੁਕਮ ਅਨੁਸਾਰ ਹੋਏ ਆ। ਤਾਂ ਹੁਣ ਸਵਾਲ ਇੱਥੇ ਵੀ ਉੱਠੇਗਾ ਕਿ ਭਾਈ ਗੱਲ ਇਹ ਹੈ, ਚਲੋ ਹੁਣ ਵਾਲੀ ਜਿਹੜੀ ਸਰਕਾਰ ਕਰ ਰਹੀ ਹੈ ਸੋ ਕਰ ਰਹੀ ਹੈ, ਕਿ ਤੁਸੀਂ ਜਦ 3.5 ਸਾਲ ਬਾਅਦ ਪਛਾਣ ਕਰ ਲਈ ਤਾਂ ਫਿਰ ਤੁਸੀਂ ਨਤੀਜੇ ਤੱਕ ਕਿਉਂ ਨਹੀਂ ਪਹੁੰਚੇ? ਵੀ ਇੱਕ ਬਹੁਤ ਵੱਡਾ ਸਵਾਲ ਰਹੇਗਾ। ਹਾਲਾਂਕਿ CBI ਨੂੰ ਜਾਂਚ ਗਈ, ਉਹ ਸਭ ਨੂੰ ਪਤਾ ਹੈ। ਔਰ ਦੂਜੀ ਗੱਲ ਇਹ ਆ ਕਿ ਕਦੇ ਵੀ ਉਸ ਬੰਦੇ ਤੋਂ ਪੁੱਛ ਗਿੱਛ ਤੁਸੀਂ ਜਾ ਕੇ ਕੀਤੀ ਹੋਈ ਨਹੀਂ ਹੈ, ਕਿਸੇ ਨੇ ਵੀ ਨਹੀਂ ਕੀਤੀ, ਕਿਸੇ ਪੁਲਿਸ ਅਫਸਰ ਨੇ ਨਹੀਂ ਕੀਤੀ। ਜੇ ਤੁਹਾਡੀ FIR ਦੇ ਵਿੱਚ ਨਾ ਸੀ ਤਾਂ ਤੁਸੀਂ ਕੋਸ਼ਿਸ਼ ਕਰਦੇ। ਹਾਲਾਂਕਿ ਉਹ ਕੁੰਵਰ ਵਿਜੇ ਪ੍ਰਤਾਪ ਦੇ ਨਾਂ ਲੱਗ ਜਾਂਦਾ ਕਿ ਕੁੰਵਰ ਵਿਜੇ ਪ੍ਰਤਾਪ ਨੇ ਜਾ ਕੇ ਪੁੱਛ ਗਿੱਛ ਕਰਨੀ ਸੀ, ਉਹ ਨਹੀਂ ਕਰ ਸਕਿਆ। ਪਰ ਸਰਕਾਰ ਇਹ ਜਿਹੜੀ ਹੈ ਸਵਾਲਾਂ ਤੋਂ ਬਰੀ ਨਹੀਂ ਹੋ ਸਕਦੀ, ਕਿਉਂਕਿ ਸਾਰਾ ਕੁਛ ਇਹਨਾਂ ਦੀ ਦੇਖ ਰੇਖ 'ਚ ਹੋ ਰਿਹਾ ਸੀ। ਪਰ ਵੱਡਾ ਸਵਾਲ ਤਾਂ ਇਹੀ ਹੈ ਨਾ ਕਿ ਦੇਖੋ ਉਸ ਟਾਈਮ ਜਦੋਂ ਸਾਰੇ ਲੋਕ ਪਿੱਟਦੇ ਸੀਗੇ ਤੁਸੀਂ ਮੰਨੇ ਨਹੀਂ, 3 ਸਾਲਾਂ ਬਾਅਦ 3.5 ਸਾਲਾਂ ਬਾਅਦ ਪਤਾ ਲੱਗਿਆ। ਪਰ ਹੁਣ ਘੱਟੋ ਘੱਟ ਬਾਈਬਲ ਵਾਲੇ ਮਾਮਲੇ ਦੇ ਵਿੱਚ ਵੀ ਦੱਸ ਦਿਓ ਨਾ ਕਿ ਤੁਸੀਂ ਉਦੋਂ ਬਹੁਤ ਵੱਡੇ ਰੈਂਕ ਤੇ ਸੀ ਉਸ ਟਾਈਮ, ਕਿ ਉਦੋਂ ਅਣਪਛਾਤੀ ਪੁਲਿਸ ਕਿਸ ਤਰ੍ਹਾਂ ਹੋ ਗਈ ਸੀ, ਕਿ ਉਹ ਵੀ ਨਹੀਂ ਤੁਹਾਨੂੰ ਪਤਾ ਲੱਗਾ? ਉਹ ਵੀ 3.5 ਸਾਲ ਬਾਅਦ ਪਤਾ ਲੱਗਿਆ ਤੁਹਾਨੂੰ। ਜੀ ਜੀ, ਵਾਕਿਆ। ਅਗਲੀ ਆਪਾਂ ਮਿੰਟੂ ਜੀ ਜੇ ਗੱਲ ਕਰਦੇ ਜਾਈਏ, ਪੰਜਾਬ ਦੇ ਵਿਧਾਇਕ ਤੇ ਪਤਨੀ 200 ਕਿਲੋਮੀਟਰ ਪੈਦਲ ਚੱਲ ਕੇ ਪਹੁੰਚੇ ਸਿੰਘੂ ਬਾਰਡਰ। ਹਾਂਜੀ ਵੇਖੋ, ਇੱਕ ਤੇ ਵੱਡੀ ਖਬਰ ਇਸ ਵੇਲੇ ਇਹ ਆ ਰਹੀ ਆ ਜਿਹੜੀ ਲੇਟੈਸਟ ਆ, ਉਹ ਇਹ ਆ ਕਿ ਕਾਂਗਰਸ ਦੇ 2 ਮੈਂਬਰ ਪਾਰਲੀਮੈਂਟ ਨਜ਼ਰ ਆ ਰਹੇ ਨੇ ਵਿਜ਼ੂਅਲ ਦੇ ਵਿੱਚ, ਟੈਲੀਵਿਜ਼ਨ ਚੈਨਲਾਂ ਤੇ ਖਬਰ ਚੱਲ ਰਹੀ ਹੈ ਕਿ ਇਹ ਸੰਸਦ ਦੇ ਵਿੱਚ ਧਰਨੇ ਤੇ ਬਹਿ ਗਏ। ਜਿਵੇਂ ਆਪਾਂ ਇੱਥੇ ਵੀ ਵੇਖਿਆ ਨਾ, ਇੱਕ ਵਾਰੀ ਅਕਾਲੀਆਂ ਨੇ ਇਉਂ ਕੀਤਾ ਸੀ ਤੇ ਇੱਕ ਵਾਰੀ ਕਾਂਗਰਸੀਆਂ ਨੇ ਸ਼ਾਇਦ ਇਉਂ ਕੀਤਾ ਸੀਗਾ ਕਿ ਉੱਥੇ ਧਰਨੇ ਤੇ ਬਹਿ ਜਾਂਦੇ ਨੇ। ਤਾਂ ਰਾਤ ਵੀ ਕੱਟੀ ਸੀ ਕਾਂਗਰਸੀਆਂ ਨੇ, ਤਾਂ ਬਰਸ਼ ਬਰੁਸ਼ ਕਰਦੇ ਬੜਾ ਫੋਟੋ ਸੈਸ਼ਨ ਕੀਤਾ ਸੀ ਇਹਨਾਂ ਨੇ। ਤਾਂ ਬਹਰਹਾਲ 2 ਮੈਂਬਰ ਪਾਰਲੀਮੈਂਟ ਨਜ਼ਰ ਆਏ ਨੇ, ਇੱਕ ਤੇ ਰਵਨੀਤ ਸਿੰਘ ਬਿੱਟੂ ਤੇ ਦੂਸਰੇ ਗੁਰਜੀਤ ਸਿੰਘ ਔਜਲਾ। ਇਹਨਾਂ ਨੇ ਉੱਥੇ ਹੀ ਪਥੱਲਾ ਮਾਰ ਲਿਆ, ਕਹਿੰਦੇ ਆ ਕਿ ਵੇਖੋ ਗੱਲ ਇਹ ਆ ਕਿ ਇਹ ਕੰਮ ਕਰ ਅਸੀਂ ਰੁਕਵਾਉਂਦੇ ਹਾਂ ਸੰਸਦ ਦਾ, ਤੇ ਇਹ ਹੁਣ ਆਪਦਾ ਬਿਜ਼ਨਸ ਉੱਥੇ ਕਰੀ ਜਾਂਦੇ ਆ। ਸੋ ਅਸੀਂ ਕਿਹਾ ਕਿ ਪਹਿਲਾਂ ਕਿਸਾਨਾਂ ਦੀ ਗੱਲ ਸੁਣੋ। ਖੈਰ ਕਿਸਾਨਾਂ ਦਾ ਮੁੱਦਾ ਚੱਲਿਆ ਤੇ ਤਾਂ ਮੈਂ ਕਿਹਾ ਕਿ ਥੋੜ੍ਹਾ ਮੈਂ ਤੁਹਾਨੂੰ ਅਪਡੇਟ ਕਰ ਦੇਵਾਂ ਇਸ ਮਾਮਲੇ ਦੇ ਵਿੱਚ। ਦੂਜੀ ਚੀਜ਼ ਇਹ ਆ ਕਿ ਇੱਕ ਅੰਦੋਲਨ ਚੱਲ ਰਿਹਾ, ਤਾਂ 300 ਦਿਨ ਪੂਰੇ ਕਰ ਗਿਆ ਅੰਦੋਲਨ, ਮਤਲਬ ਕਿ ਬਰਨਾਲੇ ਦੇ ਵਿੱਚ ਜੋ ਮੋਰਚਾ ਲੱਗਾ ਹੋਇਆ ਉੱਥੇ 300 ਦਿਨ ਪੂਰੇ ਹੋਏ ਨੇ। ਇਹ ਵੀ ਇੱਕ ਵੱਡੀ ਗੱਲ ਹੈ, ਕਾਫੀ ਲੰਬਾ ਚੱਲੇਗਾ। ਔਰ ਇਹ ਪੈਂਡਾ ਵੀ ਲੰਬਾ ਤੈਅ ਕੀਤਾ। ਇਹ ਵਿਧਾਇਕ ਹੈਗਾ ਗੋਲਡੀ, ਤੁਸੀਂ ਸੁਣਿਆ ਹੋਣਾ, ਧੂਰੀ ਦਾ ਵਿਧਾਇਕ ਹੈ, ਨੌਜਵਾਨ ਹੀ ਆ, ਮੁੰਡਾ ਜਿਹਾ ਆ, ਨੌਜਵਾਨਾਂ ਦੀ ਰਾਜਨੀਤੀ ਚੋਂ ਨਿਕਲਿਆ, ਵਿਦਿਆਰਥੀ ਰਾਜਨੀਤੀ ਚੋਂ ਨਿਕਲਿਆ ਔਰ ਅੱਗੇ ਵੀ ਚਰਚਾ ਦੇ ਵਿੱਚ ਆਇਆ। ਦੇਖੋ ਪੋਲੀਟੀਸ਼ੀਅਨਸ ਜਿਹੜੇ ਹੁੰਦੇ ਨੇ ਉਹਨਾਂ ਨੂੰ ਬਹੁਤ ਘੱਟ ਚੰਗਾ ਕਿਹਾ ਜਾਂਦਾ, ਪਰ ਕਈ ਬੰਦੇ ਇਸ ਤਰ੍ਹਾਂ ਦਾ ਕੰਮ ਧਾਕੜ ਕੰਮ ਕਰ ਦਿੰਦੇ ਨੇ ਕਿ ਲੋਕ ਆਪਣੇ ਆਪ ਹੀ ਕਹਿੰਦੇ ਕਿ ਨਹੀਂ ਯਾਰ ਆਹ ਕੰਮ ਚੰਗਾ ਕੀਤਾ। ਤਾਂ ਗੋਲਡੀ ਨੇ ਉੱਥੇ ਟੋਲ ਪਲਾਜ਼ਾ ਬੜਾ ਤੰਗ ਕਰਦਾ ਸੀ ਲਾਗਲੇ ਪਿੰਡਾਂ ਨੂੰ, ਤੇ ਇਹਨੇ ਸਾਈਡ ਤੇ ਆਪ ਦੀ ਹੈਸੀਅਤ ਨਾਲ ਹੀ ਇੱਕ ਸੜਕ ਬਣਾਤੀ ਸੀ। ਉਹ ਬਹੁਤ ਵੱਡਾ ਸਟੈਪ ਸੀਗਾ। ਮਾਮਲਾ ਫਿਰ ਹਾਈ ਕੋਰਟ ਤੱਕ ਵੀ ਗਿਆ ਸੀਗਾ। ਟੋਲ ਕੰਪਨੀ ਜਿਹੜੀ ਸੀਗੀ ਨਾ ਉਹ ਹਾਈ ਕੋਰਟ ਤੱਕ ਵੀ ਗਈ ਸੀਗੀ। ਤਾਂ ਗੋਲਡੀ ਨੇ ਉਹ ਸੜਕ ਜਿਹੜੀ ਹੈ ਉਹ ਬਣਾਤੀ ਸੀਗੀ ਕਿ ਲਓ ਭਾਈ ਬਰਾਬਰ ਹੀ ਬਣਾਤੀ ਸੀ ਟੋਲ ਦੀ। ਤਾਂ ਉਹ ਮਾਮਲਾ ਬਹੁਤ ਉਦੋਂ ਚਰਚਾ 'ਚ ਰਿਹਾ। ਹੁਣ ਕੀ ਹੋਇਆ ਸੀਗਾ ਕਿ ਪਿਛਲੇ ਦਿਨੀ ਇਹਨਾਂ ਦੀ ਜਿਹੜੀ ਪਤਨੀ ਆ ਬੀਬੀ ਸਿਮਰਤ, ਉਹ ਪਿੰਡਾਂ 'ਚ ਗਈ ਸੀ, ਤੁਸੀਂ ਵੀਡੀਓ ਵੀ ਦੇਖੀ ਹੋਣੀ ਆ, ਤੇ 1-2 ਥਾਵਾਂ ਤੇ ਨਾ ਵਿਰੋਧ ਹੋਇਆ। ਹਾਲਾਂਕਿ ਉਹ ਬੀਬੀ ਬੜੀ ਜਜ਼ਬਾਤੀ ਆ, ਉਹਨੇ ਕਿਹਾ ਕਿ ਮੈਂ ਤਾਂ ਤੁਹਾਡੀ ਆ, ਮੈਂ ਤੇ ਤੁਹਾਡੇ ਸੰਘਰਸ਼ ਦਾ ਹਿੱਸਾ ਵਾਂ। ਸੋ ਉਦੋਂ ਚਲੋ ਹੋਈਆਂ ਗੱਲਾਂ ਬਾਤਾਂ, ਉਹ ਕਾਫੀ ਵੀਡੀਓ ਵਾਇਰਲ ਹੋਈ ਸੀਗੀ। ਉਸ ਤੋਂ ਬਾਅਦ ਹੁਣ ਇਹ ਜੋੜਾ ਜਿਹੜਾ ਹਿਸਾਬ ਲਾ ਲਓ ਸਿੰਘੂ ਤੋਂ ਚੱਲੇ ਆ ਤੇ ਤਕਰੀਬਨ 200 ਕਿਲੋਮੀਟਰ ਪੈਦਲ ਚੱਲ ਕੇ ਤੇ ਉੱਥੇ ਅੱਪੜੇ ਆ। ਇੱਕ ਵਾਰੀ ਫੇਰ ਮਤਲਬ ਕਿ ਚਰਚਾ ਦੇ ਵਿੱਚ ਆ ਗਿਆ। ਹਾਲਾਂਕਿ ਇਹ ਅੱਗੇ ਵੀ ਜਾਂਦੇ ਰਹੇ ਨੇ, ਪਰ ਕੁਛ ਲੀਡਰ ਤੁਹਾਨੂੰ ਪਤਾ ਮੰਚ ਤੇ ਨਜ਼ਰ ਨਹੀਂ ਆਉਂਦੇ ਕਿਉਂਕਿ ਪੋਲੀਟੀਸ਼ੀਅਨਸ ਨੂੰ ਮਨਾਹੀ ਆ, ਪਿੱਛੇ ਬਹਿੰਦੇ ਨੇ। ਉੱਥੇ ਕਈਆਂ ਦੇ ਟਿਕਾਣੇ ਵੀ ਹੈਗੇ ਆ। ਗੁਰਜੀਤ ਸਿੰਘ ਔਜਲਾ ਦੀ ਗੱਲ ਕੀਤੀ ਸੀ ਇੱਕ ਵਾਰੀ, ਇਹ ਸਾਨੂੰ ਉੱਥੇ ਦਿੱਲੀ ਮਿਲੇ ਸੀ, ਪੰਡਾਲ 'ਚ ਬੈਠੇ ਸੀਗੇ। ਸੋ ਇੱਦਾਂ ਦੇ ਲੀਡਰ ਹੈਗੇ ਆ। ਮੈਂ ਕਹਿੰਦਾ ਕਿ ਚੰਗੀ ਗੱਲ ਆ, ਬਹੁਤ ਵਧੀਆ ਗੱਲ ਆ। ਕਿਸੇ ਪਾਰਟੀ ਦਾ ਕੋਈ ਵਿਧਾਇਕ ਹੈ ਜਿਹੜਾ ਉਹ ਇਸ ਤਰ੍ਹਾਂ ਅੰਦੋਲਨ ਦੇ ਵਿੱਚ ਸ਼ਿਰਕਤ ਕਰਦਾ, ਦੂਸਰਿਆਂ ਨੂੰ ਵੀ ਸੇਧ ਮਿਲਦੀ ਆ, ਉਹਨਾਂ ਦੇ ਹਮਾਇਤੀਆਂ ਨੂੰ ਵੀ ਸੇਧ ਮਿਲਦੀ ਆ। ਸੋ ਇਸ ਅੰਦੋਲਨ ਦੇ ਨਾਲ ਜੁੜਿਆ ਰਹਿਣਾ ਪੰਜਾਬ ਦਾ ਬਹੁਤ ਜ਼ਰੂਰੀ ਹੈ। ਪਰ ਕਿਸਾਨੀ ਸੰਘਰਸ਼ ਦੇ ਵਿੱਚੋਂ ਹੀ ਇੱਕ ਵੱਡੀ ਖਬਰ ਇਹ ਆ ਰਹੀ ਹੈ ਕਿ ਰੁਲਦੂ ਮਾਨਸਾ ਦੇ ਟਿਕਾਣੇ 'ਤੇ ਰਾਤੀ ਕੋਈ ਹਮਲਾ ਹੋਇਆ, ਤੇ ਹਮਲਾਵਰ ਪਤਾ ਨਹੀਂ ਕੌਣ ਸਨ,
ਉਹਦੇ ਵਿੱਚ ਕੀ ਹੈ ਕਿ ਰੁਲਦੂ ਸਿੰਘ ਮਾਨਸਾ ਤੇ ਉੱਤੇ ਹੈ ਨਹੀਂ ਸੀਗਾ। ਉੱਥੇ ਜਿਹੜੇ ਮੌਜੂਦ ਹੋਰ ਮੁੰਡੇ ਸੀ ਵਿਚਾਰੇ ਬਦੋਸ਼ੇ, ਉਹਨਾਂ ਦੇ ਸਿਰ ਸੁਰ ਪਾੜ ਦਿੱਤੇ ਗਏ ਆ। ਇੱਕ ਦੇ ਤਾਂ ਕਾਸੀਆਂ ਸੱਟਾਂ ਲੱਗੀਆਂ ਨੇ, ਸਿਰ ਦੇ ਵਿੱਚ ਵੀ ਹੈ ਸੱਟ। ਤਾਂ ਇਹ ਹੁਣ ਹਮਲਾਵਰ ਕੌਣ ਸਨ ਪਤਾ ਨਹੀਂ ਲੱਗ ਸਕਿਆ। ਤੁਹਾਨੂੰ ਪਤਾ ਹੀ ਹੈ ਕੰਟਰੋਵਰਸ਼ਲ ਇੱਕ ਆਈ ਸੀ ਤਕਰੀਰ ਉਹਨਾਂ ਦੀ, ਉਸ ਤੋਂ ਬਾਅਦ ਚਲੋ ਉਹਨਾਂ ਨੂੰ 15 ਦਿਨਾਂ ਵਾਸਤੇ ਮੁਅੱਤਲ ਕਰ ਦਿੱਤਾ ਗਿਆ। ਰਾਓ ਹੁਣ ਹਮਲਾਵਰ ਕੌਣ ਆ, ਇਹਨਾਂ ਦੀ ਕੀ ਮਨਸ਼ਾ? ਜਦੋਂ ਕਾਰਵਾਈ ਹੋ ਗਈ ਰੁਲਦੂ ਸਿੰਘ ਮਾਨਸਾ ਤੇ ਉਹਨੂੰ ਸਫਾਈਆਂ ਤੱਕ ਦੇਣੀਆਂ ਪਈਆਂ। ਇਹ ਕਹਿਣਾ ਪਿਆ ਕਿ ਮੈਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਬਾਰੇ ਨਹੀਂ ਬੋਲਿਆ, ਮੈਂ ਜਗਜੀਤ ਸਿੰਘ ਚੌਹਾਨ ਬਾਰੇ ਬੋਲਿਆ, ਜਾਂ ਜੋ ਮਰਜ਼ੀ ਉਹਨਾਂ ਨੇ ਸਫਾਈ ਦਿੱਤੀ ਆ। ਇਹ ਹਮਲਾ ਕੌਣ ਕਰ ਗਿਆ ਵੀ ਇੱਕ ਬਹੁਤ ਵੱਡਾ ਸਵਾਲ ਬਣਿਆ ਪਿਆ। ਜੀ ਜੀ। ਔਰਤਾਂ ਨਾਲ ਬਦਸਲੂਕੀ ਮਾਮਲੇ ਵਿੱਚ ਯੂਪੀ ਦੇ ਰਾਜ ਮੰਤਰੀ ਸਣੇ 50 ਖਿਲਾਫ ਸ਼ਿਕਾਇਤ ਦਰਜ ਕਰਨ ਦੇ ਆਦੇਸ਼। ਹਾਂਜੀ, ਇਹ ਬੇਟੀ ਬਚਾਏਂਗੇ ਤੇ ਇਹ ਬੇਟੀ ਪੜ੍ਹਾਏਂਗੇ ਤੇ ਬੇਟੀ बढ़ाएंगे। ਵੇਖੋ ਇਹਨਾਂ ਦਾ ਹਾਲ। ਇਸੇ ਯੂਪੀ ਦੇ ਵਿੱਚੋਂ ਹੀ ਆਪਾਂ ਸੈਂਗਰ ਨੂੰ ਦੇਖਿਆ ਸੀਗਾ। ਇਹਨਾਂ ਦਾ ਕੋਈ ਹੱਲ ਨਹੀਂ ਹੈ। ਦੇਖੋ ਗੱਲ ਕੀ ਆ ਕਿ ਬਲੀਆ ਇਲਾਕਾ ਹੈ ਜਿਹੜਾ ਯੂਪੀ ਦੇ ਵਿੱਚ, ਇੱਥੇ ਜਿਹੜਾ ਸਰਕਾਰ ਦਾ ਰਾਜ ਮੰਤਰੀ ਆ ਆਨੰਦ ਸਵਰੂਪ ਸ਼ੁਕਲਾ, ਇਹਦੇ ਖਿਲਾਫ ਹੁਣ ਸ਼ਿਕਾਇਤ ਦਰਜ ਹੋਈ ਆ। 50 ਅਣਪਛਾਤੇ ਵਿਅਕਤੀਆਂ ਦੇ ਖਿਲਾਫ ਹੋਈ ਸ਼ਿਕਾਇਤ ਆ। ਅਸਲ ਦੇ ਵਿੱਚ ਕੀ ਆ ਕਿ ਇਹ ਕੋਈ ਰਾਣੀ ਦੇਵੀ ਆ, ਉਹਨੇ ਅਰਜ਼ੀ ਲਾਈ ਸੀ ਕਿਉਂਕਿ ਪੁਲਿਸ ਨੇ ਤਾਂ ਕੀ ਮੁਕੱਦਮਾ ਦਰਜ ਕਰਨਾ ਹੁੰਦਾ ਇਹੋ ਜਿਹੇ ਪਾਵਰਫੁਲ ਬੰਦਿਆਂ ਦੇ ਖਿਲਾਫ। ਉਹ ਅਦਾਲਤ ਗਈ ਸੀ, CJM ਦੇ ਕੋਰਟ ਦੇ ਵਿੱਚ ਉਹਨੇ ਪਹੁੰਚ ਕਰਕੇ ਇਹ ਗੁਹਾਰ ਲਾਈ ਸੀਗੀ ਕਿ ਸ਼ਿਕਾਇਤ ਦਰਜ ਕਰਵਾਈ ਜਾਵੇ। ਦਰਅਸਲ ਗੱਲ ਕੀ ਆ ਕਿ ਰਾਣੀ ਦੇਵੀ ਨੇ ਸ਼ਿਕਾਇਤ ਜਿਹੜੀ ਕੀਤੀ ਆ ਉਹ ਇਉਂ ਆ ਕਿ ਕਹਿੰਦੀ ਹੈ ਕਿ ਬਾਲੀਆ ਦੇ ਹੋਰਨਾਂ ਪਿੰਡਾਂ ਦੇ ਲੋਕ ਤੇ ਮਤਲਬ ਕਿ ਕੁਛ ਬੀਬੀਆਂ ਜਿਹੜੀਆਂ ਉਹ 5 ਅਪ੍ਰੈਲ 2021 ਨੂੰ ਸੰਸਦੀ ਮਾਮਲਿਆਂ ਬਾਰੇ ਜਿਹੜਾ ਇਹ ਰਾਜ ਮੰਤਰੀ ਆਨੰਦ ਸਵਰੂਪ ਸ਼ੁਕਲਾ ਉਹਦੇ ਘਰੇ ਗਈਆਂ ਸੀ। ਤੇ ਜਦੋਂ ਇੱਥੇ ਇਹਨਾਂ ਨੇ ਮੁਫਤ ਤੇ ਲਾਜ਼ਮੀ ਬਾਲ ਸਿੱਖਿਆ ਐਕਟ 2009 ਆ ਜਿਹੜਾ, ਉਹਦਾ ਜ਼ਿਕਰ ਕੀਤਾ। ਜਿਵੇਂ ਰਾਈਟ ਟੂ ਫੂਡ ਹੈ, ਇਸ ਤਰ੍ਹਾਂ ਰਾਈਟ ਟੂ ਐਜੂਕੇਸ਼ਨ ਹੈ, ਜਿਸ ਤਰ੍ਹਾਂ ਉਹਦਾ ਕੋਈ ਜ਼ਿਕਰ ਕੀਤਾ। ਕੋਈ ਹੋਏਗੀ ਕੋਈ ਸਮੱਸਿਆ ਕਿ ਸਕੂਲਾਂ ਵੱਲੋਂ ਪਾਠ ਪੁਸਤਕਾਂ ਤੇ ਹੋਰ ਸਹਾਇਤਾ ਜਿਹੜੀ ਹੈ ਉਹ ਦਿੱਤੀ ਜਾਣੀ ਚਾਹੀਦੀ ਹੈ। ਮਤਲਬ ਕਿ ਕੋਈ ਕਮੀ ਪੇਸ਼ੀ ਹੋਏਗੀ ਕਿ ਸਕੂਲਾਂ ਦੇ ਵਿੱਚ ਕਿਤਾਬਾਂ ਵਗੈਰਾ ਨਹੀਂ ਪਹੁੰਚ ਰਹੀਆਂ। ਤੇ ਦੱਸਦੇ ਆ, ਇਹ ਦੋਸ਼ ਆ ਕਿ ਉੱਥੇ ਫਿਰ ਇਹਨਾਂ ਨੇ ਬਹੁਤ ਬਦਸਲੂਕੀ ਕੀਤੀ ਆ। ਇੱਥੋਂ ਤੱਕ ਦੋਸ਼ ਲਾਇਆ ਗਿਆ ਸ਼ਿਕਾਇਤ ਦੇ ਵਿੱਚ ਕਿ ਕੁਝ ਔਰਤਾਂ ਦੇ ਵਸਤਰ ਵੀ ਪਾੜ ਦਿੱਤੇ ਗਏ, ਅੱਧ ਨੰਗੀਆਂ ਕਰ ਦਿੱਤਾ ਗਿਆ ਉਹਨਾਂ ਨੂੰ। ਤਾਂ ਇਸ ਤਰ੍ਹਾਂ ਦੇ ਦੋਸ਼ ਲੱਗੇ ਆ। ਸੋ ਅਦਾਲਤ ਨੇ ਆਪਣਾ ਕੰਮ ਕੀਤਾ, ਆਪਣਾ ਫਰਜ਼ ਨਿਭਾਇਆ। ਉਹਨਾਂ ਨੇ ਹੁਕਮ ਦਿੱਤਾ ਕਿ ਜਿਨ੍ਹਾਂ ਨੇ ਬੀਬੀਆਂ ਦੇ ਨਾਲ ਬਦਸਲੂਕੀ ਕੀਤੀ ਆ ਉਹਦੇ 'ਚ ਮੰਤਰੀ ਤਾਂ ਬਾਈ ਨੇਮ ਹੀ ਆ ਗਿਆ, ਤੇ ਜਿਹੜੇ ਉਹਦੇ ਹੋਰ ਸਮਰਥਕ ਸੀਗੇ ਉਹਨਾਂ ਨੂੰ ਵੀ ਨਾਲ ਨਾਮਜ਼ਦ ਕਰਨ ਦੇ ਹੁਕਮ ਦਿੱਤੇ ਆ। ਜੀ ਜੀ ਜੀ। ਤੇ ਮਿੰਟੂ ਜੀ ਬਹੁਤ ਬਹੁਤ ਧੰਨਵਾਦ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀ ਹੈ। ਮਿਲਦੇ ਹਾਂ ਜੀ ਅਗਲੀ ਵਾਰ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ। ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।